व्यूअर्स वेलकम बैक इन प्रोग्राम जी। डॉक्टर साहब साढ़े को अगला फेसबुक मैसेज आया है रजिंदरपाल सिंह जी का स्पेन तो ये लिखते हैं वाहिगुरू जी का खालसा वाहिगुरू जी की फतेह। सत्कारयोग डॉक्टर साहब जी, मैं अपने विचार कौम नूं तुहाडे मीडिया राहीं भेज रहा हाँ। अज साडी कौम ने साडे आगूआं नूं एक बार फिर निराश किया है। कोई खास विचार कोई मता नहीं लियांदा गया, जिस दे सिट्टे वजों अज अक्तूबर 10 2015 ਨੂੰ तकरीबन 3 ਵਜੇ ਜਲੰਧਰ ਦੇ ਇੱਕ ਪਿੰਡ ਵਿੱਚ ਫਿਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ। ਜੇ ਕੁਝ ਖਾਸ ਮਤੇ ਪਾਸ ਕੀਤੇ ਹੁੰਦੇ ਜਿਸ ਨਾਲ ਸਰਕਾਰ ਅਤੇ ਏਜੰਸੀਆਂ ਜੋ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਰਹੀਆਂ ਹਨ ਇਹਨਾਂ ਨੂੰ ਅੱਜ ਪਤਾ ਲੱਗ ਜਾਂਦਾ, ਪਰ ਸਾਡੇ ਆਗੂ ਨਲਾਇਕ ਹੀ ਨਿਕਲੇ। ਹੁਣ ਇਹ ਆਗੂ ਦੱਸਣ ਕਿ ਜੋ ਜਲੰਧਰ ਵਿੱਚ 25 ਅਕਤੂਬਰ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਹੁਣ ਕੌਮ ਕੀ ਕਰੇ, ਕਿੱਧਰ ਨੂੰ ਜਾਵੇ। ਮੈਨੂੰ ਤਾਂ ਹੈਰਾਨਗੀ ਹੁੰਦੀ ਹੈ ਕਿ ਬਾਦਲ ਜਾਂ ਮੱਕੜ ਖਿਲਾਫ ਕੋਈ ਖਾਸ ਮਤਾ ਨਹੀਂ ਲਿਆਂਦਾ ਗਿਆ। ਇਹ ਜੋ ਸਿੱਖ ਕੌਮ ਦੇ ਆਗੂ ਬਣੇ ਹੋਏ ਹਨ ਇਹਨਾਂ ਦੀ ਵਿਚਾਰਧਾਰਾ ਬਸ ਗਾਂਧੀ ਵਰਗੀ ਹੈ, ਬਸ ਚੁੱਪ ਕਰਕੇ ਡਾਂਗਾਂ ਖਾਈ ਜਾਓ, ਪਰ ਆਪ ਨੂੰ ਕਦੇ ਚਪੇੜ ਵੀ ਨਹੀਂ ਸੀ ਵੱਜੀ। ਇਹੀ ਹਾਲ ਅੱਜ ਆਗੂਆਂ ਦਾ ਹੈ। ਸਰਬੱਤ ਖਾਲਸਾ 10 ਨਵੰਬਰ ਨੂੰ ਸੱਦਿਆ ਜਾਵੇਗਾ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ, ਪਰ ਇਸ ਨੂੰ ਮਤੇ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ ਤਾਂ ਜੋ ਕਿ ਸਰਬੱਤ ਖਾਲਸਾ ਜਦ ਇਕੱਠਾ ਹੋਵੇ ਤਾਂ ਸਭ ਜਥੇਬੰਦੀਆਂ, ਪ੍ਰਚਾਰਕਾਂ, ਢਾਡੀ ਜਥੇ, ਕੀਰਤਨੀਏ, ਅਕਾਲ ਤਖਤ ਸਾਹਿਬ ਦੇ 5 ਪਿਆਰੇ ਅਤੇ ਸਾਰੀ ਕੌਮ ਉੱਥੇ ਆਵੇ ਅਤੇ ਨਵੇਂ ਮਤੇ ਪਾਸ ਕੀਤੇ ਜਾਣ। ਬਾਦਲ ਅਤੇ ਉਸ ਦੇ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ, ਮੱਕੜ ਨੂੰ ਪ੍ਰਧਾਨਗੀ ਤੋਂ ਲਾ ਕੇ ਪੰਥ ਚੋਂ ਛੇਕਣਾ ਚਾਹੀਦਾ ਹੈ, ਕਿਉਂਕਿ ਬਾਦਲ ਅਤੇ ਮੱਕੜ ਨੇ ਜੋ ਕੌਮ ਨਾਲ ਖਿਲਵਾੜ ਕੀਤਾ ਹੈ ਉਹ ਬਖਸ਼ਣਯੋਗ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖ ਕੌਮ ਨੂੰ ਸੇਧ ਦੇਣ ਲਈ 5 ਪਿਆਰੇ ਸਾਜੇ ਸਨ, ਨਾ ਕਿ ਜਥੇਦਾਰ। ਕਿਸੇ ਜਥੇ ਦੇ ਮੁਖੀਏ ਨੂੰ ਜਥੇਦਾਰ ਕਿਹਾ ਜਾ ਸਕਦਾ ਹੈ ਜਿਸ ਦੇ ਥੱਲੇ ਸਾਰਾ ਜਥਾ ਹੁੰਦਾ ਹੈ, ਪਰ ਅਕਾਲ ਤਖਤ ਸਾਹਿਬ ਕਿਸੇ ਦੇ ਥੱਲੇ ਨਹੀਂ ਰਹਿ ਸਕਦਾ ਜੀ। ਅਕਾਲ ਤਖਤ ਸਾਹਿਬ ਜੀ ਦੀ ਆਪਣੀ ਵੱਖਰੀ ਆਜ਼ਾਦ ਵਿਚਾਰਧਾਰਾ ਹੈ, ਸੋ ਅਕਾਲ ਤਖਤ ਸਾਹਿਬ ਜੀ ਦਾ ਕੋਈ ਜਥੇਦਾਰ ਨਹੀਂ ਹੋ ਸਕਦਾ ਜੀ। ਡਾਕਟਰ ਸਾਹਿਬ ਨੈਕਸਟ ਵੀ ਪੜ੍ਹਦੇ ਕਿਉਂਕਿ ਕੋਈ ਥਾਟ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਬਰਗਾੜੀ ਦਾ ਸ਼ਹੀਦੀ ਸਮਾਗਮ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਮੂਹ ਟੀਵੀ 84 ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਮੈਂ ਬੀਤੇ ਦਿਨੀ ਪਿੰਡ ਬਰਗਾੜੀ ਵਿਖੇ ਹੋਏ ਸ਼ਹੀਦ ਸਿੰਘਾਂ ਦੇ ਨਿਮਿਤ ਪਾਏ ਗਏ ਭੋਗ ਤੇ ਮੌਕੇ ਹੋਏ ਪੰਥਕ ਇਕੱਠ ਵਿੱਚ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋਇਆ। ਕੋਈ ਵੀ ਪੰਥ ਲਈ ਦਰਦ ਰੱਖਣ ਵਾਲਾ ਸਿੱਖ ਪਿੱਛੇ ਨਹੀਂ ਰਿਹਾ, ਪਰ ਬਹੁਤ ਹੀ ਅਫਸੋਸ ਹੋਇਆ ਕਿ ਇਹ ਸਾਰੇ ਵਿੱਚੋਂ ਕੋਈ ਵੀ ਕੌਮੀ ਸੇਧ ਨਹੀਂ ਨਿਕਲੀ। ਸਾਧ ਲਾਣਾ ਸਾਰੇ ਪ੍ਰੋਗਰਾਮ ਤੇ ਭਾਰੂ ਰਿਹਾ। ਭਾਈ ਪੰਥਪ੍ਰੀਤ ਸਿੰਘ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਿਰਫ 2 ਮਿੰਟ ਹੀ ਸਮਾਂ ਦਿੱਤਾ ਗਿਆ। ਪਹਿਰੇਦਾਰ ਅਖਬਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਨੂੰ ਕੋਈ ਟਾਈਮ ਨਹੀਂ ਦਿੱਤਾ ਗਿਆ, ਜਦਕਿ ਆਮ ਆਦਮੀ ਪਾਰਟੀ ਦੇ ਪ੍ਰਸ਼ਾਂਤ ਭੂਸ਼ਣ ਡਾਕਟਰ ਧਰਮਵੀਰ ਗਾਂਧੀ ਨੂੰ ਟਾਈਮ ਦਿੱਤਾ ਗਿਆ। ਕਾਰ ਸੇਵਾ ਵਾਲੇ ਬਾਬੇ ਤੋਂ ਡੇਰੇਦਾਰਾਂ ਦੀ ਸੁਰ ਭਾਰੀ ਰਹੀ। ਬਲਜੀਤ ਸਿੰਘ ਦਾਦੂਵਾਲ ਨੇ ਸਾਰੀ ਸਟੇਜ ਸਾਂਭੀ ਰੱਖੀ, ਜੋ ਕਿ ਇੱਕ ਬਹੁਤ ਹੀ ਇੰਤਜ਼ਾਮੀ ਜਾਂ ਇੱਕ ਸਾਜ਼ਿਸ਼ੀ ਜਿਹਾ ਪ੍ਰਭਾਵ ਦੇ ਰਿਹਾ ਸੀ। ਕੁੱਲ ਮਿਲਾ ਕੇ ਪੰਥਕ ਜੋਸ਼ ਨੂੰ ਬਹੁਤ ਹੀ ਵਿਉਂਤਬੰਦ ਤਰੀਕੇ ਨਾਲ ਲੀਹੋ ਲਾ ਦਿੱਤਾ ਗਿਆ। ਕੁੱਲ ਮਿਲਾ ਕੇ ਇੱਕ ਵੀ ਮਤਾ ਦਿਸ਼ਾ ਨਿਰਦੇਸ਼ ਨਹੀਂ ਸੀ। ਪ੍ਰਚਾਰਕਾਂ ਦਾ ਖੂਨ ਬਾਦਲ ਨੂੰ ਦੇਣਾ, ਅਖੰਡ ਪਾਠ ਰੱਖਣੇ, ਕਾਲੀ ਦੀਵਾਲੀ ਮਨਾਉਣੀ, ਕਾਲੀਆਂ ਝੰਡੀਆਂ ਲਾਉਣੀਆਂ ਵਰਗੇ ਬੇਮਾਇਨੇ ਜੇ ਮਤੇ ਪੇਸ਼ ਕਰਨੇ ਇੱਕ ਹਾਸੋਹੀਣੀ ਜਿਹੀ ਕਾਰਵਾਈ ਬਣ ਕੇ ਰਹਿ ਗਈ। ਇੱਥੋਂ ਤੱਕ ਕਿ ਮਾਨਦਾਲ ਵੱਲੋਂ ਸਰਬੱਤ ਖਾਲਸੇ ਦਾ ਮਤਾ ਵੀ ਨਹੀਂ ਪਾਇਆ ਗਿਆ। ਮੇਰੀ ਸਮਝ ਮੁਤਾਬਕ ਦਾਦੂਵਾਲ ਨੇ ਇਹ ਸਾਰਾ ਕੁਝ ਇੱਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਆਪਣੀ ਅਕਾਲ ਤਖਤ ਦੇ ਜਥੇਦਾਰੀ ਦੀ ਦਾਅਵੇਦਾਰੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਹੀ ਨਿਰਾਸ਼ ਕਰਨ ਵਾਲੀ ਸੀ ਸਾਰੀ ਕਾਰਵਾਈ। ਕਿਸੇ ਵੀ ਪੰਥ ਦਾ ਦਰਦ ਰੱਖਣ ਵਾਲੇ ਨੂੰ ਇਹ ਸਾਰਾ ਕੁਝ ਸਾਫ਼ ਦਿਖ ਰਿਹਾ ਹੈ ਕਿ ਬਾਦਲ ਇਸ ਸਾਰੇ ਨੂੰ ਬਹੁਤ ਚਲਾਕੀ ਨਾਲ ਹਾਈਜੈਕ ਕਰ ਰਿਹਾ ਹੈ। ਮੇਰੇ ਖਿਆਲ ਨਾਲ ਹਾਲੇ ਵੀ ਪੰਥ ਕੋਲ ਇੱਕ ਪ੍ਰਭਾਵਸ਼ਾਲੀ ਹਥਿਆਰ ਹੈ, ਉਹ ਹੈ ਭਾਰਤ ਦੀ ਕੈਦ ਤੋਂ ਬਾਹਰ ਬੈਠੇ ਸਿੱਖ, ਜੋ ਕਿ ਕਾਫੀ ਸੂਝਵਾਨ ਹਨ ਅਤੇ ਬਾਦਲਕਿਆਂ ਦੇ ਪ੍ਰਭਾਵ ਤੋਂ ਮੁਕਤ ਨੇ। ਡਾਕਟਰ ਸਾਹਿਬ ਜੀ, ਇਸ ਸਾਰ ਨੂੰ ਡੀਰੇਲ ਹੁੰਦਾ ਤਾਂ ਨਹੀਂ ਦੇਖਿਆ ਜਾ ਸਕਦਾ, ਸੋ ਬੇਨਤੀ ਹੈ ਕੌਮ ਨੂੰ ਇੱਕ ਠੋਸ ਦਿਸ਼ਾ ਵੱਲ ਨੂੰ ਤੋਰਨ ਵਾਸਤੇ ਕੋਈ ਉਪਰਾਲਾ ਕਰਨ ਲਈ ਸੇਧ ਦੇਵੋ ਜੀ। ਭੁੱਲ ਚੁੱਕ ਦੀ ਮਾਫੀ ਜੀ। ਡਾਕਟਰ ਸਾਹਿਬ
ਵੀਰ ਰਜਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਸਪੇਨ ਤੋਂ ਲਿਖਿਆ ਹੈ, ਵੀਰ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਵਰਜੀਨੀਆ ਤੋਂ ਲਿਖਿਆ ਹੈ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਵਿਚਾਰ ਆਲਮੋਸਟ ਉਹੀ ਰਨ ਹੋ ਰਹੇ ਨੇ ਜਿਵੇਂ ਭਾਈ ਗਜਿੰਦਰ ਸਿੰਘ ਹੋਰਾਂ ਨੇ ਵਿਚਾਰ ਦਿੱਤੇ। ਭਾਈ ਰਜਿੰਦਰਪਾਲ ਸਿੰਘ ਹੋਰਾਂ ਨੇ ਖਾਸ ਤੌਰ ਤੇ ਕਿਹਾ ਕਿ ਵੀ ਜੇ ਉੱਥੇ ਕੋਈ ਸਟਰੋਂਗ ਲਾਈਨ ਲਈ ਹੁੰਦੀ ਤੇ ਜੋ ਆਦਮਪੁਰ ਦੇ ਵਿੱਚ ਬੇਅਦਬੀ ਹੋਈ ਜਲੰਧਰ 'ਚੋਂ ਨਹੀਂ ਸੀ ਹੋਣੀ। ਉਸ ਤੋਂ ਬਾਅਦ ਤਾਂ ਮੈਂ ਕਿੰਨੀਆਂ ਘਟਨਾਵਾਂ ਦੱਸ ਦਿੱਤੀਆਂ ਜਿਹੜੀਆਂ ਬੀਤੇ 24 ਘੰਟੇ 'ਚ ਹੋਈਆਂ। ਉਹਨਾਂ ਕਿਹਾ ਜੀ ਕੌਮ ਕੀ ਕਰੇ, ਕਿੱਧਰ ਨੂੰ ਜਾਏ ਜੀ। ਔਰ ਉਹਨਾਂ ਕਿਹਾ ਜੀ ਸਾਨੂੰ ਉਸੇ ਪਾਸੇ ਹੀ ਤੋਰ ਦਿੱਤਾ ਹੈ, ਫਿਰ ਗਾਂਧੀ ਵਿਚਾਰਧਾਰਾ ਡਾਂਗਾ ਖਾਓ ਤੇ ਸਰਬੱਤ ਖਾਲਸਾ ਜਿਹੜਾ ਹੈ ਉਹ ਜਿਹੜਾ ਕੋਈ ਨਿੱਘਰ ਫੈਸਲੇ ਲਏ, ਢਾਡੀ ਕੀਰਤਨੀਏ ਪ੍ਰਚਾਰਕ ਸਾਰੇ ਇਕੱਠੇ ਹੋਣ ਔਰ ਇਹ ਬਾਦਲ ਨੂੰ ਛੇਕੋ, ਮੱਕੜ ਨੂੰ ਛੇਕੋ ਔਰ ਗੁਰੂ ਗ੍ਰੰਥ ਜਿਹੜਾ ਸਿੱਖ ਗੁਰੂ ਪੰਥ ਦਾ ਕਨਸੈਪਟ ਉਹ ਪੰਜ ਪਿਆਰਿਆਂ ਤੇ ਗੁਰੂ ਪੰਥ ਦੀ ਚੋਣ ਹੈ, ਨਾ ਕਿ ਕੋਈ ਇੱਕ ਜਥੇਦਾਰ ਅਕਾਲ ਤਖਤ ਜਿਵੇਂ ਇਹਨਾਂ ਨੇ ਬਣਾ ਦਿੱਤੇ ਜੀ। ਔਰ ਵੀਰ ਪਰਮਜੀਤ ਸਿੰਘ ਜੀ ਨੇ ਵੀ ਇਹੀ ਕਿਹਾ ਵੀ ਕੋਈ ਸੇਧ ਨਹੀਂ ਨਿਕਲੀ। ਮੈਨੂੰ ਨਹੀਂ ਸੀ ਪਤਾ, ਉਹਨਾਂ ਨੇ ਕਿਹਾ ਵੀ ਈਵਨ ਭਾਈ ਪੰਥਪ੍ਰੀਤ ਸਿੰਘ ਔਰ ਸੰਤ ਰਣਜੀਤ ਸਿੰਘ ਢੱਡਰੀਆਂ ਨੂੰ ਵੀ 2-2 ਮਿੰਟ ਦਿੱਤੇ ਗਏ। ਹਾਲਾਂ ਜਿਨ੍ਹਾਂ ਨੇ ਖੂਨ ਦੇਣ ਜਾਣਾ ਹੈ ਬਾਦਲ ਨੂੰ ਉਹਨਾਂ 'ਚ ਉਹਨਾਂ ਦੇ ਨਾਂ ਹੈਗੇ ਨੇ, ਜਿਹੜੇ ਪੰਜਾਂ ਦੀ ਲੀਡਰਸ਼ਿਪ ਹੈ ਉਹਦੇ 'ਚ ਦੋਵੇਂ ਹੀ ਜਿਨ੍ਹਾਂ ਦੇ ਨਾਂ ਮੈਂਸ਼ਨ ਹੋਏ ਨੇ ਹੈਗੇ ਨੇ ਜੀ। ਸੋ ਉਹਨਾਂ ਨੇ ਕਿਹਾ ਵੀ ਸਟੇਜ ਜਿਹੜੀ ਆ ਉਹ ਬੜੀ ਵੱਧ ਇੰਤਜ਼ਾਮੀ ਸੀ ਕਿਉਂਕਿ ਮੈਂ ਉਹਨੂੰ ਨਹੀਂ ਦੇਖਿਆ ਹੈ, ਸੋ ਇਹ ਜ਼ਰੂਰ ਆਬਜ਼ਰਵ ਕਰਦੇ ਨੇ, ਇਹਨਾਂ ਦੀ ਗੱਲ ਠੀਕ ਹੋਏਗੀ। ਉਹਨਾਂ ਨੇ ਕਿਹਾ ਵੀ ਪੰਥਕ ਜੋਸ਼ ਨੂੰ ਡੀਰੇਲ ਕਰ ਦਿੱਤਾ, ਦਿਸ਼ਾਹੀਨ ਕੀਤਾ, ਹਾਸੋਹੀਣੀ ਗੱਲ ਹੈ ਔਰ ਨਿਰਾਸ਼ ਕਰਨ ਵਾਲੀ ਕਾਰਵਾਈ ਹੈ। ਫਿਰ ਉਹਨਾਂ ਨੇ ਕਿਹਾ ਜੀ ਕਿ ਡਾਇਸਪੋਰਾ ਸਿੱਖ ਜਿਹੜੇ ਨੇ ਬਾਹਰ ਉਹੀ ਇਸ ਬਾਰੇ ਕੁਝ ਕਰਨ। ਦੇਖੋ ਮੈਂ ਸਮਝਦਾ ਬੇਸ਼ੱਕ ਜਿਵੇਂ ਬਾਕੀ ਸਾਰੇ ਵੀਰ ਕੰਸਰਨਡ ਨੇ, ਨਿਰਾਸ਼ ਨੇ, ਮੈਂ ਵੀ ਹਾਂ, ਲੇਕਿਨ ਮੈਂ ਸਮਝਦਾ ਵੀ ਇਸ ਵੇਲੇ ਇੱਕ ਚੱਲ ਰਿਹਾ ਹੈ ਜਿਸ ਨੂੰ ਤੁਸੀਂ ਕਹੋ ਕਿ ਇੱਕ ਮੈਚ ਹੈ। ਇੱਕ ਪਾਸੇ ਏਜੰਸੀਆਂ ਆਪਣਾ ਲਾਮ ਲਸ਼ਕਰ ਨਾਲ ਬੇਅਦਬੀ ਦੀਆਂ ਘਟਨਾਵਾਂ ਵੀ ਲਗਾਤਾਰ ਕਰਵਾ ਰਹੀਆਂ ਨੇ। ਹੋ ਸਕਦਾ ਹੈ, ਮੈਂ ਕਿਸੇ ਦਾ ਨਾਂ ਲੈ ਕੇ ਕੁਝ ਕਹਿਣ ਦੇ ਹੱਕ 'ਚ ਨਹੀਂ ਹੈ, ਕਿ ਸੇਂਧ ਉਹਨਾਂ ਨੇ ਲਾ ਲਈ ਹੋਏ ਜਿਹਨੂੰ ਸੰਨ ਲਾਉਣਾ ਕਹਿੰਦੇ ਨੇ, ਕਿ ਜਿਹੜਾ ਵਿਰੋਧ ਕਰਨ ਵਾਲੀ, ਕਿਉਂਕਿ ਏਜੰਸੀਆਂ ਦਾ ਇਹ ਕੰਮ ਹੁੰਦਾ ਹੈ, ਹਰ ਇੱਕ ਦਾ ਪ੍ਰੋਫਾਈਲ ਬਣਾਇਆ ਹੁੰਦਾ ਉਹਨਾਂ ਨੇ। ਜਿਵੇਂ ਦਾਦੂਵਾਲ ਦੇ ਹਵਾਲੇ ਨਾਲ ਹੈ ਸੌਦਾ ਸਾਧ ਦੇ ਖਿਲਾਫ ਮੋਰਚਾ ਜਦੋਂ ਪੰਚ ਪ੍ਰਧਾਨੀ ਨੇ ਸ਼ੁਰੂ ਕੀਤਾ ਉਹਦੇ ਸਭ ਤੋਂ ਅੱਗੇ ਸੀ। ਕਈ ਥਾਂ ਉਹਨਾਂ ਨੇ ਟੱਕਰ ਲਈ, ਰਾਜਸਥਾਨ, ਹਰਿਆਣੇ 'ਚ। ਫਿਰ ਕਿਵੇਂ ਬਾਦਲ ਕਿਆਂ ਨੇ ਜਿਹੜਾ ਗੁਰਦੁਆਰਾ ਉਹਨਾਂ ਨੂੰ ਪਿੰਡ ਵਾਲਿਆਂ ਨੇ ਦਿੱਤਾ ਸੀ ਉਹਦੇ ਤੇ ਹੀ ਆਪਣੇ ਬੰਦੇ ਬਿਠਾ ਦਿੱਤੇ, ਫਿਰ ਝੂਠੇ ਕੇਸਾਂ 'ਚ ਫਸਾ ਲਿਆ, ਟਾਰਚਰ ਕਰਨ ਤੱਕ ਗਏ, ਗਾਲੀ ਗਲੋਚ ਕੀਤਾ। ਫਿਰ ਖਬਰਾਂ ਆਈਆਂ ਕਿ ਦਿੱਲੀ ਕਮੇਟੀ ਤੇ ਉਹ ਪਹੁੰਚ ਗਏ ਔਰ ਉੱਥੇ ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ, ਹਾਲਾਂਕਿ ਆਇਆ ਕਿ ਜੋ ਦਿੱਲੀ ਦੇ ਦਫ਼ਤਰ ਗਏ ਜਾਂ ਦੂਜਾ। ਪਰ ਮੈਂ ਸਮਝਦਾ ਵੀ ਜਦੋਂ ਇੱਕ ਵਾਰ ਇਨ ਐਂਡ ਆਊਟ ਇਹ ਸ਼ੁਰੂ ਹੋ ਜਾਂਦੀ ਹੈ ਕਵਾਇਤ, ਫਿਰ ਪਤਾ ਨਹੀਂ ਹੁੰਦਾ ਵੀ ਕਿਸ ਦੇ ਉੱਤੇ ਕੀ ਪ੍ਰਭਾਵ ਚੱਲ ਰਿਹਾ ਜੀ। ਔਰ ਇਸੇ ਤਰ੍ਹਾਂ ਹੀ, ਹਾਲਾਂਕਿ ਮੇਰਾ ਇਹਦੇ ਤੇ ਕੋਈ ਕਮੈਂਟ ਨਹੀਂ ਹੈ, ਪਰ ਮੈਨੂੰ ਬਹੁਤ ਸਾਰਿਆਂ ਨੇ ਇਹ ਕਿਹਾ ਕਿ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਜਾਂ ਭਾਈ ਪੰਥਪ੍ਰੀਤ ਸਿੰਘ ਰਿਲੀਜ਼ ਹੋਏ ਉਸ ਤੋਂ ਬਾਅਦ ਉਹਨਾਂ ਦੀ ਆਵਾਜ਼ 'ਚ ਉਵੇਂ ਦਮ ਨਹੀਂ ਸੀ ਜਿਵੇਂ ਹੁਣ ਡਰ ਪੈਦਾ ਕੀਤਾ, ਘਬਰਾਹਟ ਹੈ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਜੈਨੂਇਨਲੀ ਕਿ ਵੀ ਨੁਕਸਾਨ ਨਾ ਹੋਏ। ਦੇਖੋ ਤੁਸੀਂ ਬੈਨੀਫਿਟ ਆਫ ਡਾਊਟ ਵੀ ਦਿੰਦੇ ਹੋ, ਪਰ ਕੁੱਲ ਮਿਲਾ ਕੇ ਰਿਜ਼ਲਟ ਤਾਂ ਉਸੇ ਪਾਸੇ ਵੱਲ ਹੀ ਜਾਂਦਾ ਕਿ ਇਸ ਚੋਂ ਅਗਵਾਈ ਨਹੀਂ ਨਿਕਲੀ। ਔਰ ਅਸੀਂ ਸਮਝਦੇ ਹਾਂ ਵੀ ਹੁਣ ਇਹਦਾ ਜਵਾਬ ਜਿਹੜਾ ਹੈ, ਔਰ ਬੇਸ਼ੱਕ ਅਸੀਂ ਸਰਬੱਤ ਖਾਲਸਾ ਦਾ ਨੁਮਾਇੰਦਾ ਇਕੱਠ ਉਸ ਦਾ ਆਪਣਾ ਮਾਡਲ ਦਿੱਤਾ ਹੈ, ਲੇਕਿਨ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਹੈ, ਕਿਉਂਕਿ ਘੱਟੋ ਘੱਟ ਇਹਨਾਂ ਧਿਰਾਂ ਵੱਲੋਂ ਸਰ ਸਿਮਰਨਜੀਤ ਸਿੰਘ ਮਾਨ ਜਾਂ ਦੂਜਿਆਂ ਵੱਲੋਂ ਤਾਂ ਪੰਥਕ ਨਿਸ਼ਾਨੇ ਪ੍ਰਤੀ ਕੋਈ ਦੁਬਿਧਾ ਨਹੀਂ ਹੈ। ਸੋ 10 ਨਵੰਬਰ ਦੇ ਸਰਬੱਤ ਖਾਲਸੇ ਨੂੰ ਕਾਮਯਾਬ ਕਰਨਾ ਚਾਹੀਦਾ, ਵੱਡੀ ਗਿਣਤੀ 'ਚ ਹੋਣਾ ਚਾਹੀਦਾ। ਔਰ ਉਹਦੇ 'ਚ ਕਿਉਂਕਿ ਹੁਣ ਇੱਥੇ ਕਿਹਦਾ ਪ੍ਰਭਾਵ ਹੈ ਪਤਾ ਨਹੀਂ, ਉੱਥੇ ਘੱਟੋ ਘੱਟ ਇਸ ਕਿਸਮ ਦੇ ਪ੍ਰਭਾਵ ਨਹੀਂ ਹੋਣਗੇ ਜੀ। ਸੋ ਇਹੀ ਇਹਦਾ ਜਵਾਬ ਹੈ। ਬਾਕੀ ਅਸੀਂ ਡਾਇਸਪੋਰਾ ਹੋਰ ਕਰ ਵੀ ਕੀ ਸਕਦੇ ਹਾਂ ਜੀ। ਇੱਥੋਂ ਦਾ ਹੋਏਗਾ, ਯੂਬਾ ਸਿਟੀ ਦੀ ਇਵੈਂਟ ਆ ਰਹੀ ਹੈ, ਉਸ ਦੇ ਉੱਤੇ ਕੋਈ ਗੱਲ ਹੋਏਗੀ, ਇੱਥੇ ਗੁਰਦੁਆਰਿਆਂ ਦਾ ਕੋਈ ਰੱਖਿਆ ਇਕੱਠ ਜੀ। ਪਰ ਇਹ ਕੁੱਲ ਮਿਲਾ ਕੇ ਜਿਹੜੀ ਅਸੈਸਮੈਂਟ ਹੈ, ਬਹੁਤ ਸਾਰੇ ਸੂਝਵਾਨ ਜਿਹੜੇ ਇਸ ਕਿਸਮ ਦੇ ਇਸ ਦੇ ਉੱਤੇ ਅੱਖ ਰੱਖਦੇ ਨੇ ਉਹ ਇਸ ਚੋਂ ਨਿਰਾਸ਼ ਹੀ ਹੋਏ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1733 ਚ ਭਾਈ ਮਨੀ ਸਿੰਘ ਜੀ ਨੇ 10,000 ਰੁਪਈਆ ਇੱਕ ਦੇਣਾ ਕਰਕੇ ਸ੍ਰੀ ਅੰਮ੍ਰਿਤਸਰ ਜੀ 'ਚ ਦੀਵਾਲੀ ਦੇ ਮੌਕੇ ਤੇ, ਕਿਉਂਕਿ 1733 ਚ ਜਿਹੜਾ ਬੰਦੀ ਛੋੜ ਦਿਵਸ ਹੈ ਉਹ 26 ਅਕਤੂਬਰ ਨੂੰ ਸੀ, ਉਦੋਂ ਦੀਵਾਲੀ ਕਰਕੇ ਜਾਣਿਆ ਜਾਂਦਾ ਸੀ। ਅੱਜ ਵੀ ਲੋਕ ਦੀਵਾਲੀ ਬਹੁਤੇ ਕਹਿੰਦੇ ਨੇ ਜੀ, ਕਿ ਉਹਨਾਂ ਨੇ ਕਿਹਾ ਵੀ ਇਕੱਠ ਹੋ ਲੈਣ ਦਿਓ ਤੇ ਇੰਨਾ ਕਿਉਂਕਿ ਪ੍ਰਬੰਧ ਜਾਂ ਦੂਜਾ ਇਹਨੂੰ ਤੁਸੀਂ ਟੈਕਸ ਕਹਿ ਲਓ, ਕੁਛ ਵੀ ਕਹਿ ਲਓ, ਸਰਕਾਰ ਨੇ ਮੰਨ ਲਿਆ। ਪਰ ਨਾਲ ਹੀ ਉਹਨਾਂ ਨੇ ਨੀਅਤ ਇਹ ਵੀ ਬਣਾ ਲਈ ਕਿ ਜਦੋਂ ਸਿੱਖ ਇਕੱਠੇ ਹੋਣਗੇ ਤਾਂ ਫੌਜੀ ਹਮਲਾ ਕਰਕੇ ਇੱਕੋ ਵੇਲੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਜਾਏ। ਭਾਈ ਸਾਹਿਬ ਨੂੰ ਪਤਾ ਲੱਗਾ ਇਹ ਸਾਜ਼ਿਸ਼, ਤਾਂ ਉਹਨਾਂ ਨੇ ਜਥਿਆਂ ਨੂੰ ਖਬਰ ਭੇਜ ਦਿੱਤੀ ਕਿ ਮਤ ਆਓ। ਆਏ, ਥੋੜ੍ਹੇ ਬਹੁਤ ਨੁਕਸਾਨ ਵੀ ਹੋਇਆ ਹੋਏਗਾ,
ਤੇ ਫਿਰ ਉਹ ਕਹਿਣ ਜੀ ਟੈਕਸ ਦਿਓ। ਭਾਈ ਸਾਹਿਬ ਕਹਿੰਦੇ ਵੀ ਮੇਲਾ ਤਾਂ ਤੁਸੀਂ ਹੋਣ ਹੀ ਨਹੀਂ ਦਿੱਤਾ, ਇਕੱਠ ਹੋਣ ਹੀ ਨਹੀਂ ਦਿੱਤਾ। ਜੀ। ਔਰ ਇਸ ਦੇ ਉੱਤੇ ਹੀ ਫਿਰ ਭਾਈ ਸਾਹਿਬ ਦੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਇਹ ਖੂਨੀ ਦੀਵਾਲੀ ਬਣ ਜਾਂਦੀ ਹੈ 1733 ਦੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1492 ਵਿੱਚ ਪਹਿਲੀ ਵਾਰ ਲੈਡ ਪੈਨਸਲ ਜਿਹੜੀ ਹੈ ਇਹ ਇਜਾਦ ਹੋਈ। 1749 ਚ ਜਾਰਜੀਆ ਕਾਲੋਨੀ ਨੇ ਸਲੇਵਰੀ ਨੂੰ, ਗੁਲਾਮੀ ਨੂੰ ਕਾਨੂੰਨੀ ਬਣਾ ਦਿੱਤਾ, ਲੀਗਲਾਈਜ਼ ਕੀਤਾ। 1905 ਚ ਸਵੀਡਨ ਔਰ ਨਾਰਵੇ ਦੀ ਜਿਹੜੀ ਯੂਨੀਅਨ ਸੀ ਆਪਸ ਚ ਉਹਦਾ ਐਂਡ ਹੋਇਆ। 1947 ਚ ਅੱਜ ਦੇ ਦਿਨ ਮਹਾਰਾਜਾ ਹਰੀ ਸਿੰਘ ਡੋਗਰੇ ਨੇ ਕਸ਼ਮੀਰ ਦੀ ਐਕਸੈਸ਼ਨ ਇੰਡੀਆ ਦੇ ਨਾਲ ਕੀਤੀ, ਜਿਹੜੀ ਕਿ ਹਮੇਸ਼ਾ ਸ਼ੱਕ ਦੇ ਘੇਰੇ 'ਚ ਹੀ ਹੈ ਜੀ। 1949 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਨੇ ਜਿਹੜਾ ਮਿਨੀਮਮ ਵੇਜ ਸੀ ਇੱਥੇ ਉਹ 40 ਸੈਂਟ ਤੋਂ ਵਧਾ ਕੇ 75 ਸੈਂਟ ਕਰ ਦਿੱਤਾ। ਹੁਣ ਤਾਂ ਮੈਂ ਕਿਹਾ $8.5-9 ਹੈ ਮਿਨੀਮਮ ਵੇਜ ਜੀ। 1950 ਚ ਮਦਰ ਟੈਰੇਸਾ ਨੇ ਮਿਸ਼ਨ ਆਫ ਚੈਰਿਟੀ ਕਲਕੱਤਾ ਦੇ ਵਿੱਚ ਬਣਾਇਆ। 1951 ਚ ਵਿੰਸਟਨ ਚਰਚਲ ਸੈਕੰਡ ਟਾਈਮ ਜਿਹੜੇ ਨੇ ਬ੍ਰਿਟਨ ਦੇ ਪ੍ਰਧਾਨ ਮੰਤਰੀ ਬਣੇ। ਜੇ 1947 ਦੇ ਦੌਰ 'ਚ ਹੁੰਦੇ ਤਾਂ ਸ਼ਾਇਦ ਸਿੱਖਾਂ ਦਾ ਕੁਝ ਬਣ ਜਾਂਦਾ। 1955 ਚ ਬ੍ਰਿਟਿਸ਼ ਫੋਰਸਿਸ ਨੇ ਸਾਊਦੀ ਅਰੇਬੀਆ ਆਇਲ ਫੀਲਡ ਬਹਰੇਨ ਦੇ ਵਿੱਚ ਉਸ ਦੇ ਉੱਤੇ ਕਬਜ਼ਾ ਕਰ ਲਿਆ। 1956 ਚ ਯੂਨਾਈਟਿਡ ਨੇਸ਼ਨਸ ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੋਂਦ ਦੇ ਵਿੱਚ ਆਈ। 1962 ਚ ਕੈਨੇਡੀ ਨੇ ਸੋਵੀਅਤਸ ਨੂੰ ਵਾਰਨ ਕੀਤਾ ਕਿ ਕਿਊਬਾ 'ਚੋਂ ਮਿਸਲਾਂ ਆਪਣੀਆਂ ਚੁੱਕ ਲਓ, ਨਹੀਂ ਤਾਂ ਨਿਊਕਲੀਅਰ ਵਾਰ ਹੋ ਜਾਏਗੀ। 1967 ਚ ਸ਼ਾਹ ਆਫ ਈਰਾਨ ਨੇ ਤਖਤੇ ਤਾਊਸ ਦੇ ਉੱਤੇ ਮੋਰ ਦੇ ਵਰਗਾ ਜਿਹੜਾ ਤਖਤ ਹੈ ਉਹਦੇ ਤੇ ਆਪਣੀ ਤਾਜਪੋਸ਼ੀ ਕਰਾਈ। 1973 ਚ ਅੱਜ ਦੇ ਦਿਨ ਇਜ਼ਰਾਈਲੀ ਫੋਰਸਿਸ ਸਵੇਜ਼ ਦੇ ਵਿੱਚ ਤੱਕ ਪਹੁੰਚ ਗਈਆਂ ਔਰ ਇਜਿਪਸ਼ੀਅਨ ਆਰਮੀ ਸੁੱਤੀ ਪਈ ਪਾਈ ਗਈ। 1976 ਚ ਟ੍ਰਿਨੀਡੈਡ ਤੇ ਟੋਬੈਗੋ ਇਹ ਦੋ ਅੱਡ ਰਿਪਬਲਿਕ ਬਣੇ। ਔਰ 1978 ਚ ਇਜ਼ਰਾਈਲ ਦੇ ਮੈਨਾਕਨ ਬੈਨਗਿਨ ਔਰ ਅਨਵਰ ਸਾਦਾਤ ਨੂੰ ਸਾਂਝੇ ਤੌਰ ਤੇ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ। ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਜਿਹੜਾ ਔਰੰਗਜ਼ੇਬ ਦੇ ਨਾਂ ਲਿਖਿਆ ਗਿਆ ਔਰ ਪੰਜਾਬੀ ਅਨੁਵਾਦ ਅਵਤਾਰ ਸਿੰਘ ਆਜ਼ਾਦ ਦਾ, ਉਸ ਦੇ 5 ਸ਼ੇਅਰ ਜਿਹੜੇ ਨੇ ਉਹ ਸ਼ੇਅਰ ਕਰ ਰਹੇ। ਔਰੰਗਜ਼ੇਬ ਨੂੰ ਮੁਖਾਤਬ ਨੇ। ਯਕੇ ਅਸਪ ਸ਼ਾਹਿਸਤੇ ਯਕ ਹਜ਼ਾਰ ਬਿਆ ਤਾ ਬਗੀਰੀ ਬਾ ਮਨ ਈ ਦਿਆਰ। ਸਾਜ਼ਾਂ ਨਾਲ ਮਹਿਲਿਆ ਘੋੜਾ 1000 ਲੈ ਕੇ ਤੈਨੂੰ ਮਿਲਾਂਗੇ ਡਾਢੇ ਨਾਲ ਪਿਆਰ। ਗੁਰੂ ਸਾਹਿਬ ਕਹਿੰਦੇ ਨੇ ਵੀ ਆ ਇੱਥੇ ਮਿਲ ਆ ਕੇ, ਜੋ ਤੂੰ ਜ਼ਿਆਦਤੀਆਂ ਕੀਤੀਆਂ ਮੈਂ ਤੈਨੂੰ ਦੱਸਦਾ ਇਨ ਪਰਸਨ ਤੂੰ ਕੀ ਕੀਤਾ ਜੀ। ਸ਼ਹਿਨशायरा ਬੰਦਹੇ ਚਾਕਰੇਮ ਅਗਰ ਹੁਕਮ ਆਇਦ ਬਜ਼ਾ ਹਾਜ਼ਰੇਮ। ਚਾਕਰ ਮੈਂ ਉਸ ਖਸਮ ਦਾ ਜੋ ਸ਼ਾਹਾਂ ਦਾ ਸ਼ਾਹ, ਉਸ ਦੇ ਇੱਕ ਫਰਮਾਨ ਤੇ ਕਰੀਏ ਜਾਨ ਫਿਦਾ। अगरचे बेआयत बा फरमान मन हजूरत बेआयम हमें जान तन। सचमुच पावां उस दा जेकर मैं फरमान। अकाल पुरख सचमुच पावां उस दा जेकर मैं फरमान। भेटा दे लई कर दियां हाज़र अपनी जान। अगर तू बयज़दा परस्ती कुनी बाकारे मराई न सुस्ती कुनी। ਜੇਕਰ ਰੱਬ ਨੂੰ ਮੰਨ ਕੇ ਹੈ ਹੀ ਰੁਸ਼ਨ ਆਇਆ ਦਿਲ, ਤਾਂ ਫਿਰ ਧੁੜਕੂ ਕੱਢ ਕੇ ਆ ਸਜਣਾ ਨੂੰ ਮਿਲ। ਔਰੰਗਜ਼ੇਬ ਨੂੰ ਕਹਿੰਦਾ ਤੂੰ ਖੌਫ ਛੱਡ, ਜੇ ਰੱਬ ਨੂੰ ਮੰਨਣ ਵਾਲਾ ਹੈ, ਖੁਦਾ ਪ੍ਰਸਤ ਹੈ, ਤਾਂ ਜ਼ਰਾ ਮੇਰੇ ਸਾਹਮਣੇ ਆ। ਔਰ ਅਖੀਰਲਾ ਸ਼ੇਰ ਹੈ ਬੇਬਾਇਦ ਕੇ ਯਜ਼ਦਾਂ ਸ਼ਨਾਸੀ ਕੁਨੀ ਨਾ ਗੁਫਤੈ ਕਸਾਂ ਕਸ ਖਰਾਸੀ ਕੁਨੀ। ਜੇ ਤੂੰ ਕੀਤੀ ਰੱਬ ਦੀ ਮਾਸਾ ਦਿਲੋਂ ਪਛਾਣ, ਤਾਂ ਫਿਰ ਹੱਕ ਬੇਹੱਕ ਨੂੰ ਵੀ ਲਿਆ ਹੋਸੀ ਜਾਣ। ਕਿ ਜੇ ਤੂੰ ਸੱਚਮੁੱਚ ਆਪਣੇ ਆਪ ਨੂੰ ਖੁਦਾ ਪ੍ਰਸਤ ਕਹਾਉਂਦਾ ਹੈ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਔਰੰਗਾਬਾਦ 'ਚ ਜਿੱਥੇ ਉਹਦੀ ਕਬਰ ਹੈ ਉਹ ਅੰਗਰੇਜ਼ਾਂ ਨੇ ਪੱਕੀ ਕਰਾਈ ਔਰ ਉਹਨੇ ਕਿਹਾ ਜਿੱਥੇ ਮੇਰਾ ਗੁਰੂ ਹੈ ਉਹ ਕੋਈ ਹੈ ਖਵਾਜਾ, ਉਹਦੇ ਨਾਲ ਮੈਨੂੰ ਦਫਨਾਇਆ ਜਾਏ ਜੀ। 50 ਸਾਲ ਉਹਨੇ ਰਾਜ ਕੀਤਾ ਤੇ ਗੁਰੂ ਸਾਹਿਬ ਨੇ ਉਹਨੇ ਕਿਹਾ ਵੀ ਤੂੰ ਬੜਾ ਪੱਕਾ ਮੁਸਲਮਾਨ ਆਪਣੇ ਆਪ ਨੂੰ ਕਹਿੰਦਾ, ਤੇ ਜੇ ਤੈਨੂੰ ਥੋੜਾ ਬਹੁਤ ਵੀ ਤੈਨੂੰ ਖੁਦਾ ਦੀ ਸ਼ਨਾਖਤ ਹੋਈ ਹੈ, ਸ਼ਨਾਸੀ ਕੁਨੀ, ਤੇ ਫਿਰ ਤੈਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਠੀਕ ਤੇ ਗਲਤ ਵਿੱਚ ਕੀ ਫਰਕ ਹੈ, ਹੱਕ ਤੇ ਬੇਹੱਕ ਵਿੱਚ ਕੀ ਫਰਕ ਹੈ। ਜੀ ਬਿਲਕੁਲ, ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਮਾਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।